ਅਟਾਰਨੀ ਟੈਨ ਕਹਿਣਾ ਜੀ ਬਹੁਤ ਸਾਰੇ ਜਿਹੜੇ ਹੁਣ ਮਹਿਕਮੇ ਆ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਡਾਟਾ ਸ਼ੇਅਰ ਜਿਹੜਾ ਉਹ ਲਗਾਤਾਰ ਜਿਹੜਾ ਉਹ ਕਰ ਰਹੇ ਆ। ਜਿੱਥੇ ਯੂਐਸਪੀਐਸ ਦੀਆਂ ਖਬਰਾਂ ਆਈਆਂ ਸੀ, ਡਾਕੀਆ ਡਾਕਖਾਨੇ ਵਾਲੇ ਉਹਨਾਂ ਨੇ ਵੀ ਡਾਟਾ ਸ਼ੇਅਰ ਕਰਨਾ ਸੀ। ਤੇ ਹੁਣ ਕਹਿੰਦੇ ਮੈਡੀਕੇਡ ਦਾ ਵੀ ਡਾਟਾ ਜਿਹੜਾ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਸ਼ੇਅਰ ਹੋਊਗਾ। ਜੀ ਬਿਲਕੁਲ। ਵੈਸੇ ਤੁਸੀਂ ਦੇਖੋ ਕਿ ਕਿੰਨੇ ਸਾਰੇ ਰੂਲ ਰੈਗੂਲੇਸ਼ਨ ਜਦੋਂ ਬੰਦਾ ਆਪਣਾ ਇਲਾਜ ਲੂਜ ਕਰਾਉਂਦਾ ਉਹ ਐਗਜ਼ੈਂਪਸ਼ਨ ਤੇ ਕਰਾਉਂਦਾ ਕਿ ਡੇਟਾ ਜਿਹੜਾ ਪਬਲਿਕ ਨਹੀਂ ਹੋਊਗਾ। ਹਿੱਪਾ ਲਾ ਇਹ ਉਹ ਸੋ ਕਹਿੰਦੇ ਕਿ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਹੈਗੇ ਆ, ਮੈਡੀਕੇਡ ਡੇਟਾ ਜਿਹੜਾ ਉਹ ਸ਼ੇਅਰ ਜਿਹੜਾ ਹੋਊਗਾ। ਇਹਦੇ ਵਿੱਚ ਹੁਣ ਲੋਕੀ ਆ ਕੇ ਵੀ ਟੂਰਿਸਟ ਵੀਜ਼ਿਆਂ ਤੇ ਸਾਰੇ ਜਿਹੜਾ ਮੈਡੀਕਲ ਸਿਸਟਮ ਵੀ ਜਿਹੜਾ ਹੈਗਾ ਉਹਦੀਆਂ ਵੀ ਅਬਿਊਜ਼ ਤੇ ਇਹਦੇ ਵਿੱਚ ਸੀਗਾ। ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਆ। ਬੰਦਾ ਇੰਸ਼ੋਰੈਂਸ ਲੈਣ ਦੀ ਬਜਾਏ ਆਪਾਂ ਖੁਦ ਦੇਖਿਆ ਹੋਇਆ ਕਿ ਜਿਹੜਾ 6 ਫਿਗਰ ਸੈਲਰੀ ਵਾਲੇ ਵੀ ਆ ਆਪਦੇ ਘਰਦਿਆਂ ਨੂੰ ਜਦੋਂ ਬੁਲਾਉਂਦੇ ਆ ਤੇ ਜੇ ਭਾਵੇਂ ਅਫੋਰਡ ਕਰ ਵੀ ਸਕਦੇ ਆ, ਉਹਨਾਂ ਨੇ ਇਹੀ ਕਹਿਣਾ ਕਿ ਯਾਰ ਇਹਨਾਂ ਦੀ ਨਾ ਅਲੱਗ ਜਿਹੀ ਇਨਕਮ ਬਣਾ ਕੇ ਭਾਵੇਂ ਫਾਰਮ ਭਰੇ ਆ ਪਬਲਿਕ ਚਾਰਜ ਚੂਰਜ ਵਾਲੇ ਕਿ ਨਹੀਂ ਇਹ ਡਿਪੈਂਡੈਂਟ ਨਹੀਂ ਹੋਊਗਾ। ਪਰ ਆਂਦਾ ਹੀ ਜਿਹੜਾ ਉਹ ਸੀਗਾ ਕਿ ਇੱਕ ਸੋਚ ਆ ਜਾਂਦੀ ਹੈ ਕਿ ਮੈਂ ਕਿਉਂ $500 ਖਰਚਾਂ, ਕਿਉਂ ਮੈਂ ਘਰਦਿਆਂ ਨੂੰ ਇੰਸ਼ੋਰੈਂਸ ਲੈ ਕੇ ਦੇਵਾਂ। ਤੇ ਉਹ ਜਿਹੜਾ ਸੀਗਾ ਕਿ ਇਮੀਗ੍ਰੈਂਟ ਵੀ ਜਿਹੜਾ ਹੈਗਾ ਉਹ ਸਿੱਧੇ ਜਿਹੜਾ ਹੈਗਾ ਕਿ ਫ੍ਰੀ ਗੁੱਡਸ ਵੱਲ ਭੱਜਦਾ ਵਾ। ਇਹਦੇ ਵਿੱਚ ਕੋਈ ਦੋ ਰਾਏ ਜਿਹੜੀ ਨਹੀਂ ਹੈਗੀ ਆ। ਹੁਣ ਕੀ ਸੀਗਾ ਕਿ ਜਿਹੜੇ ਫਾਰਮ ਸਾਈਨ ਕੀਤੇ ਐਫੀਡੇਵਿਟ ਆਫ ਸਪੋਰਟ ਵਗੈਰਾ ਸਾਰਾ ਠੀਕ ਆ, ਉਹਦੇ ਵਿੱਚ ਲਿਖਿਆ ਹੋਇਆ ਕਿ ਨਹੀਂ ਏਦਾਂ ਨਹੀਂ ਹੋਊਗਾ, ਇਹ ਬੰਦਾ ਜਿਹੜਾ ਸੀਗਾ ਤੁਹਾਡੇ ਦੇਸ਼ ਤੇ ਆ ਕੇ ਡਿਪੈਂਡੈਂਟ ਨਹੀਂ ਹੋਊਗਾ। ਉਦਾਂ ਦੇ ਹਿਸਾਬ ਨਾਲ ਪੇਪਰ ਜਿਹੜੇ ਫਾਈਲ ਹੁੰਦੇ ਆ। ਤੇ ਮੈਡੀਕੇਡ ਹੁਣ ਇਹਨਾਂ ਨੇ ਡੇਟਾ ਦਾ ਕਰਨਾ ਕੀ ਹੈਗਾ ਕਿ ਇਹਨਾਂ ਨੇ ਉਹ ਪਬਲਿਕ ਚਾਰਜ ਵਾਲੇ ਪਾਸੇ ਜਾਣਾ, ਇਹਨਾਂ ਨੇ ਉਹ ਸਾਰੇ ਲੋਕਾਂ ਨੂੰ ਬਿੱਲ ਭੇਜਣੇ ਆ ਕਿ ਇਹਨਾਂ ਨੇ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਹੈਗੇ ਉਹਨਾਂ ਨੂੰ ਟਾਰਗੇਟ ਕਰਨਾ। ਸੋ ਇਹ ਦੇਖਦੇ ਆ ਕਿ ਕੀ ਇਹ ਕਰ ਰਿਹਾ। ਪਰ ਜਿਹੜੀ ਪ੍ਰਸ਼ਾਸਨ ਆ ਤੁਸੀਂ ਕਹਿ ਲਓ ਰੁਕਣ ਦਾ ਕਹਿ ਲਓ, ਤੁਸੀਂ ਨਾਮ ਨਹੀਂ ਲੈ ਰਹੇ ਕਿ ਇੱਕ ਤੋਂ ਵੱਧ ਦੂਜੀ ਚੀਜ਼ ਜਿਹੜੀ ਬੰਦਾ ਹਰੇਕ ਜਿਹੜੇ ਵਰਕੇ ਫੋਲ ਕੇ ਉਹ ਦੇਖ ਰਿਹਾ ਕਿ ਕਿੱਦਾਂ ਕਿੱਥੇ ਕਿੱਥੇ ਕਿਹੜੇ ਕਿਹੜੇ ਹਿਸਾਬ ਨਾਲ ਲੋਕਾਂ ਨੂੰ ਟਾਰਗੇਟ ਜਿਹੜਾ ਕੀਤਾ ਜਾ ਸਕਦਾ। ਜੀ ਜੀ ਬਿਲਕੁਲ।